दर्शकों ब्रेक तो बाद तुहाडा स्वागत है जी। डॉक्टर साहब साडे कोल अगली लिखत आई है अमन सिंह जी दी। इन्हां दी लिखत दा विषय है भारत दी अखौती आज़ादी दे 69 ईयर खालिस्तान जिंदाबाद। जिन्हां दे चलूणे लड़दे आ उन्हां नूं मिठा घट खाण दी सलाह। ਜਿਹੜੇ ਸਿੱਖਾਂ ਘਰ ਜੰਮ ਕੇ ਵੀ ਕਹੀ ਜਾਂਦੇ ਆ ਸਿੱਖ ਆਜ਼ਾਦ ਨੇ ਕਿਉਂਕਿ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਤੇ ਬਾਅਦ ਵਿੱਚ ਪੈਨਸ਼ਨ ਲੱਗ ਗਈ, ਫਿਰ ਕਹਿਣ ਅਸੀਂ ਭਾਰਤੀਆਂ। ਆਪਣਾ ਇਤਿਹਾਸ ਪੜ੍ਹੋ। ਜੇ ਤੁਹਾਨੂੰ ਸੇਕ ਨਹੀਂ ਲੱਗਾ, ਤੁਹਾਡੀ ਮਾਂ ਭੈਣ ਦੀ ਇੱਜ਼ਤ ਨਹੀਂ ਰੋਲੀ ਹਿੰਦੁਸਤਾਨੀ ਬੁੱਚੜਾ ਨੇ। ਜਿਹੜੇ ਮੁੰਡੇ ਭਾਰਤੀ ਹਕੂਮਤ ਨੂੰ ਮੂੰਹ ਤੋੜ ਜਵਾਬ ਦੇਣਗੇ ਸ਼ਹੀਦ ਹੋਏ, ਉਹਨਾਂ 'ਚੋਂ ਤੁਹਾਡਾ ਕੋਈ ਵੀ ਨਹੀਂ ਸੀ ਤਾਂ ਤੁਸੀਂ ਕਹੋ ਜੀ ਠੀਕ ਠਾਕ ਆ। ਉਹਨਾਂ ਨੂੰ ਜੇ ਤੁਸੀਂ ਆਪਣਾ ਨਹੀਂ ਸਮਝਦੇ ਫਿਰ ਠੀਕ ਆ। ਤੁਹਾਡਾ ਪਾਣੀ ਲੁੱਟ ਹੋ ਗਿਆ, ਫਸਲ ਤੁਹਾਡੀ ਦਾ ਮੁੱਲ ਕੋਈ ਨਹੀਂ, ਜਵਾਨੀ ਕਿਡਨੀਆਂ ਵੇਚਣ ਲਈ ਮਜਬੂਰ ਆ। ਕਿਉਂ? ਨਸ਼ਾ ਇੱਕ ਸਾਜ਼ਿਸ਼ ਤਹਿਤ ਆ ਰਿਹਾ ਹੈ। ਮਜੀਠੀਆ ਨੂੰ ਜ਼ਿੰਮੇਵਾਰ ਠਹਿਰਾ ਕੇ ਤੁਸੀਂ ਸੁਰਖਰੂ ਨਹੀਂ ਹੋ ਸਕਦੇ। ਜੇ ਸਭ ਠੀਕ ਠਾਕ ਆ ਤਾਂ ਮੂੰਹ ਚੁੱਕ ਬਾਹਰ ਨੂੰ ਕਿਉਂ ਭੱਜਦੇ ਹੋ? ਕਿਉਂਕਿ ਅਗਲਿਆਂ ਦੀ ਪਲੈਨਿੰਗ ਹੈ ਕਿ ਇਹਨਾਂ ਨੂੰ ਮਜਬੂਰ ਕੀਤਾ ਜਾਵੇ, ਜਾਂ ਮੁਲਕ ਛੱਡ ਜਾਣ ਜਾਂ ਫਿਰ ਬਗੈਰਤੀ ਦੀ ਜ਼ਿੰਦਗੀ ਜਿਉਣ। ਤੁਹਾਡੇ ਨਾਲ ਕੀ ਬੀਤੀ ਤੇ ਬੀਤ ਰਹੀ ਆ, ਥੋੜਾ ਸੋਚੋ। ਤੁਹਾਨੂੰ ਕਿਆਸਰੇ ਬਣਾਉਣ ਦੀਆਂ ਸਕੀਮਾਂ ਨੇ। ਜੇ ਫਿਰ ਕੋਈ ਚਿੱਟੀ ਦਾੜੀ ਵਾਲਾ ਉੱਠ ਕੇ ਕਹੇ ਆਈ ਡੋਂਟ ਇੰਡੋਰਸ ਯੋਰ ਵਿਊਜ਼, ਫਿਰ ਅਭੀ ਰੱਖਾ ਇਰਾਰ ਸਾਹਿਬ। ਵੀਰ ਅਮਨ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਬੜੇ ਸੰਖੇਪ ਸ਼ਬਦਾਂ ਦੇ ਵਿੱਚ ਜਿੱਥੇ ਸਿੱਖਾਂ ਦੀ ਅੱਜ ਦੀ ਹੋਣੀ ਬਿਆਨੀ ਹੈ ਭਾਰਤ ਦੇ ਨਕਸ਼ੇ 'ਚ, ਪੰਜਾਬ 'ਚ ਖਾਸ ਕਰ, ਉੱਥੇ ਜਿਹੜੇ ਲੋਕ ਸਿਰਫ ਛੋਟੇ ਛੋਟੇ ਲਾਭਾਂ ਦੇ ਲਈ, ਕਿਸੇ ਨੂੰ ਨੌਕਰੀ ਮਿਲ ਜਾਂਦੀ ਹੈ, ਉਹਨੂੰ ਹੁੰਦਾ ਜੀ ਮੈਂ ਉੱਪਰੋਂ ਇੰਨਾ ਬਣਾ ਲੈਂਦਾ, ਫਿਰ ਪੈਨਸ਼ਨ ਮਿਲ ਜਾਂਦੀ ਹੈ, ਉਹ ਇਹ ਕਹਿੰਦੇ ਨੇ ਜੀ ਅਸੀਂ ਤਾਂ ਆਜ਼ਾਦ ਹਾਂ, ਅਸੀਂ ਤਾਂ ਇੱਥੋਂ ਦੇ ਸਟਰਕਚਰ 'ਚ ਜਿਹੜਾ ਉਹ ਬਹੁਤ ਖੁਸ਼ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਅਖੌਤੀ ਆਜ਼ਾਦੀ ਦੇ 69 ਸਾਲ ਨੇ, ਇੱਕ ਪਾਸੇ ਇਹ ਨਸਲ ਹੈ ਜਿਹੜੀ ਆਪਣੇ ਆਪ ਨੂੰ ਸਮਝਦੀ ਹੈ ਜੀ ਅਸੀਂ ਬਹੁਤ ਖੁਸ਼ ਹਾਂ, ਦੂਜੇ ਪਾਸੇ ਉਹ ਮੁੰਡੇ ਜਿਨ੍ਹਾਂ ਨੇ ਕੌਮੀ ਅਣਖ ਆਉਣ ਦੇ ਲਈ ਸ਼ਹੀਦੀਆਂ ਦਿੱਤੀਆਂ ਨੇ। ਫਿਰ ਉਹਨੇ ਕਿਹਾ ਵੀ ਅੱਜ ਤੁਹਾਡਾ ਪਾਣੀ ਲੁੱਟਿਆ ਜਾ ਰਿਹਾ ਹੈ, ਫਸਲ ਦਾ ਕੋਈ ਮੁੱਲ ਨਹੀਂ, ਡਰੱਗਸ ਚਾਰ ਚਫੇਰੇ ਨੇ, ਮਜੀਠੀਏ ਦੇ ਖਾਤੇ 'ਚ ਪਾ ਕੇ ਗੱਲ ਬਣਦੀ ਨਹੀਂ ਇਕੱਲੀ। ਫਿਰ ਅੱਜ ਗਰੀਬੀ ਦੇ ਮਾਰੇ ਜਿਹੜੇ ਲੋਕ ਨੇ ਉਹ ਕਿਡਨੀਆਂ ਵੇਚਣ ਦੇ ਉੱਤੇ ਮਜਬੂਰ ਨੇ। ਔਰ ਫਿਰ ਕੋਈ ਇਹਨਾਂ ਨੂੰ ਪੁੱਛੇ ਕਿ ਵੀ ਤੁਸੀਂ ਕਿਉਂ ਮੁਲਕ ਛੱਡਣ ਤੇ ਮਜਬੂਰ ਹੋ? ਭਾਈ ਇਹ ਜੇ ਤੁਹਾਡਾ ਆਪਣਾ ਸੂਬਾ ਖੁਸ਼ਹਾਲ ਹੋਏ, ਉੱਥੇ ਤੁਹਾਡੇ ਕਿਹਦਾ ਜੀ ਕਰਦਾ ਆਪਣੇ ਮਾਪਿਓ ਭੈਣਾਂ ਭਰਾਵਾਂ ਨੂੰ ਛੱਡ ਕੇ ਇੱਥੇ ਕਈ ਸਾਲ ਧੱਕੇ ਖਾਂਦੇ ਆ, ਕਦੇ ਜਾਲੀ ਵਿਆਹ ਕਰਾ ਉਹ ਨਹੀਂ ਹੋਇਆ, ਅਸਾਈਲਮ ਉਹ ਡਿਨਾਈ ਹੋ ਗਈ, 10-15 ਸਾਲ ਜਿਹੜੇ ਭਰ ਜਵਾਨੀ 'ਚ ਨਿਕਲੇ, ਜ਼ਮੀਨਾਂ ਗਹਿਣੇ ਪਾ ਕੇ ਏਜੰਟਾਂ ਦੇ ਹਵਾਲੇ ਕਰਕੇ, ਕੋਈ ਕਿਸ਼ਤੀਆਂ 'ਚ ਡੁੱਬ ਜਾਂਦੇ ਨੇ, ਕੋਈ ਕਿੱਥੇ ਨੇ। ਆ ਇਰਾਕ ਦੇ ਵਿੱਚ ਕਿੰਨੇ ਦਰਜਨ ਮੁੰਡੇ ਪੰਜਾਬੀ ਮਤਲਬ ਸਿੱਖਾਂ ਦੇ ਮੁੰਡੇ ਉਹ ਕਿੱਥੇ ਗਏ, ਕੀ ਨਹੀਂ, ਡਰਾਮੇਬਾਜ਼ੀ ਕਰ ਰਹੀ ਹੈ, ਸੁਸ਼ਮਾ ਸਵਰਾਜ ਕਰ ਰਹੀ ਹੈ, ਹੁਣ ਬਾਜਵਾ ਡੈਲੀਗੇਸ਼ਨ ਲੈ ਕੇ ਗਿਆ, ਸਭ ਰਾਜਨੀਤੀ ਹੋ ਰਹੀ ਹੈ। ਪਰ ਗੱਲ ਕੁੱਲ ਮਿਲਾ ਕੇ ਇਹ ਹੈ ਕਿ ਪੰਜਾਬ ਦੀ ਜਵਾਨੀ ਉੱਥੇ ਡਰੱਗਸ, ਫਿਰ ਏਜੰਟਾਂ ਦੇ ਢਹਿ ਚੜ੍ਹ ਕੇ, ਔਰ ਜਿਸ ਕਿਸਮ ਦੀ ਫਿਰ ਫਰਸਟ੍ਰੇਸ਼ਨ 'ਚ ਉਹ ਨੇ। ਹੁਣ ਈਵਨ ਇੱਥੇ ਵੀ ਮੈਨੂੰ ਦੱਸ ਰਹੇ ਸੀ ਵੀ ਨਿਊਯਾਰਕ ਵੀ ਰਿਚਮੰਡ ਹਿੱਲ ਦੇ ਬਾਹਰ ਜਿਹੜੇ ਹੋਮਲੈਸ ਲੋਕ ਨੇ ਤੁਹਾਨੂੰ ਆਪਣੇ ਉਹਨਾਂ 'ਚ ਮਿਲ ਜਾਣਗੇ ਜਿਹੜੇ ਡਰੱਗੀ ਨੇ। ਔਰ ਕੋਈ ਕੈਲੀਫੋਰਨੀਆ ਦੇ ਹਵਾਲੇ ਨਾਲ ਵੀ ਮੈਨੂੰ ਦੱਸ ਰਿਹਾ ਸੀ, ਵਾਸ਼ਿੰਗਟਨ 'ਚ ਵੀ ਕਿਸੇ ਨੇ ਮੈਂਸ਼ਨ ਕੀਤਾ। ਸੋ ਉਹ ਜਿਹੜਾ ਸਾਰੀਆਂ ਅਲਾਮਤਾਂ ਉੱਥੋਂ ਦੀਆਂ ਬਿਮਾਰੀਆਂ ਨੇ ਇੱਥੇ ਵੀ ਆ ਗਈਆਂ ਨੇ। ਔਰ ਅਲਟੀਮੇਟਲੀ ਜਦੋਂ ਤੁਸੀਂ ਇੰਨੇ ਕਰਜ਼ਾਈ ਹੋ ਜਾਂਦੇ ਹੋ, ਇੱਥੇ ਕਿਹੜੇ ਕੰਮ ਧਰੇ ਹੋਏ ਨੇ, ਜਾਂ ਇੱਥੇ ਆਉਂਦਿਆਂ ਕਿਹੜਾ ਵਕੀਲਾਂ ਨੇ ਵੀ ਪੂਰਾ ਕੰਮ ਉੱਪਰ ਚੁੱਕਿਆ ਹੋਇਆ ਹੈ। ਉਹੀ ਜਿਹੜਾ ਅਸਾਈਲਮ ਜਾਂ ਦੂਜੇ ਕਦੇ 1000-1500 'ਚ ਹੁੰਦਾ ਸੀ, ਉਹ ਵੀ ਵਕੀਲ ਕਹਿੰਦੇ ਸੀ ਕੋਈ ਨਹੀਂ ਤੁਸੀਂ ਥੋੜੇ ਜਿਹੇ ਦੇ ਦਿਓ, ਫਿਰ 100 ਕਰਕੇ ਦੇਈ ਜਾਣ। ਹੁਣ ਹਜ਼ਾਰਾਂ ਡਾਲਰਾਂ ਦੇ ਮੂੰਹ ਅੱਡੇ ਹੋਏ ਨੇ। ਸੋ ਕੁੱਲ ਮਿਲਾ ਕੇ ਜਿਹੜੀ ਜ਼ਿੰਦਗੀ ਹੈ, ਔਰ ਇਹ ਬੇਘਰੇ ਹੋਣ ਦੀਆਂ ਅਲਾਮਤਾਂ ਨੇ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਬਾਹਰ ਨਿਕਲ ਕੇ ਤੁਹਾਡਾ ਇਹ ਹਾਲ ਹੈ ਕਿ ਰੁਲਦੇ ਹੋ, ਤੇ ਜਾਂ ਫਿਰ ਉੱਥੇ ਬੇਗੈਰਤ ਹੋ ਕੇ ਜੀਓਗੇ। ਔਰ ਸ਼ਬਦ ਜਿਹੜਾ ਉਹਨਾਂ ਨੇ ਕਿਹਾ ਘਸਿਆਰੇ, ਕਿ ਵੀ ਸਾਨੂੰ ਘਸਿਆਰੇ ਬਣਾ ਦਿੱਤਾ ਗਿਆ ਹੈ। ਔਰ ਜੇ ਫਿਰ ਵੀ ਇਹ ਲੱਗਦਾ ਹੈ ਕਿ ਵੀ ਇਹ ਆਜ਼ਾਦੀ ਦੇਣ ਦੇ ਨਾਲ ਸਾਡਾ ਕੋਈ ਤਾਲੁਕ ਹੈ, ਈਵਨ 69 ਸਾਲ ਪਹਿਲਾਂ ਤੁਸੀਂ ਦੇਖੋ ਜਿੱਦਣ ਇਹ ਹੋਇਆ, ਅੱਧੀ ਕੌਮ ਪਨਾਹਗੀਰ, ਲੱਖਾਂ ਜੀ ਮਰਵਾ ਕੇ, ਸੈਂਕੜਿਆਂ ਗੁਰਧਾਮ ਜਿਹੜੇ ਨੇ ਪਿੱਛੇ ਛੱਡ ਕੇ, ਜਿਹੜੇ ਜ਼ਦੀ ਪੁਸ਼ਤੀ ਘਰ ਸੀ ਜਨਰੇਸ਼ਨਾਂ ਤੋਂ, ਪਤਾ ਨਹੀਂ 100 ਜਨਰੇਸ਼ਨ ਤੋਂ ਜਿਹੜੇ ਜਿੱਥੇ ਰਹਿੰਦੇ ਸੀ, ਉਹ ਰਾਤੋਂ ਰਾਤ ਤੁਹਾਡੇ ਲਈ ਬੇਗਾਨਾ ਹੋ ਗਿਆ। ਔਰ ਇਧਰ ਵੀ ਪਾਗਲਪਨ ਦੋਨੋਂ ਪਾਸੇ ਸਰਹੱਦਾਂ ਦੇ। ਸੋ ਇਸ ਸਾਰੇ ਪਾਗਲਪਨ 'ਚੋਂ ਚਲੋ ਹਿੰਦੂ ਇਸ ਗੱਲ ਦੀ ਸੈਟਿਸਫੈਕਸ਼ਨ ਲੈ ਸਕਦੇ ਨੇ ਕਿ ਉਹਨਾਂ ਨੂੰ ਮੁਲਕ ਭਾਰਤ ਮਿਲ ਗਿਆ, ਮੁਸਲਮਾਨ ਸੈਟਿਸਫੈਕਸ਼ਨ ਲੈ ਸਕਦੇ ਨੇ ਕਿ ਭਾਈ ਘੱਟੋ ਘੱਟ ਉਹਨਾਂ ਦਾ ਇੱਕ ਵੱਡਾ ਹਿੱਸਾ ਜਿਹੜਾ ਇੱਕ ਆਜ਼ਾਦ ਮੁਲਕ ਬਣਾ ਕੇ
ਘੱਟੋ ਘੱਟ ਹਿੰਦੂ ਡੋਮੀਨੈਂਸ ਤੋਂ ਜਾਂ ਹਿੰਦੂਆਂ ਦੇ ਹੱਥੋਂ ਜ਼ਲੀਲ ਹੋਣ ਤੋਂ ਬਚ ਗਿਆ। ਜੀ ਹਾਲਾਂਕਿ 170 ਮਿਲੀਅਨ ਅੱਜ ਵੀ ਜ਼ਲੀਲ ਹੋ ਰਹੇ ਨੇ ਭਾਰਤ ਦੇ ਨਕਸ਼ੇ 'ਚ, ਪਰ ਸਿੱਖਾਂ ਦੇ ਸਾਹਮਣੇ ਸਿੱਖਾਂ ਨੇ ਕੀ ਖੱਟਿਆ? ਜੀ ਜੀ ਬਿਲਕੁਲ। ਅਸੀਂ ਆਪਣੇ ਅੱਧੀ ਕੌਮ ਜਿਹੜੀ ਹੈ ਉਹ ਬੇਘਰੀ ਹੋਈ, ਲੱਖਾਂ ਮਰੇ, ਔਰ ਆ ਕੇ ਅਸੀਂ ਇੱਕ ਗੁਲਾਮੀ ਚੋਂ ਨਿਕਲ ਕੇ ਗੋਰਿਆਂ ਦੀ ਬਦਤਰ ਗੁਲਾਮੀ, ਜੇ ਉਹਨਾਂ ਦੇ ਹੱਥ ਜਿਹੜੇ ਮੁਗਲਾਂ ਨਾਲੋਂ ਜ਼ਿਆਦਾ ਜ਼ਾਲਮ ਨੇ, ਅੰਗਰੇਜ਼ਾਂ ਨਾਲੋਂ ਜ਼ਿਆਦਾ ਚਲਾਕ ਨੇ। ਸੋ ਕੁੱਲ ਮਿਲਾ ਕੇ ਇਹਨਾਂ ਨੇ ਸ਼ਰਮ ਦਿੱਤੀ ਆ ਉਹਨਾਂ ਲੋਕਾਂ ਨੂੰ ਜਿਹੜੇ ਆਜ਼ਾਦੀ ਦਿਨ ਦੇ ਨਾਂ ਦੇ ਉੱਤੇ ਆਪਣੇ ਆਪ ਨੂੰ ਜਿਹੜਾ ਸਮਝਦੇ ਨੇ ਕਿ ਜੀ ਅਸੀਂ ਭਾਰਤ ਦੇ ਨਕਸ਼ੇ ਦੇ ਵਿੱਚ ਬੜੇ ਸੁਰਖਰੂ ਹਾਂ। ਸੋ ਵੀਰ ਅਮਨ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਲਿਖਿਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਕੁਝ ਫੇਸਬੁੱਕ ਮੈਸੇਜ ਆਏ ਨੇ। ਮੇਰਾ ਖਿਆਲ ਹੈ ਓਕੇ ਠੀਕ ਹੈ ਡਾਕਟਰ ਸਾਹਿਬ, ਅੱਜ ਦਾ ਵਿਚਾਰ ਫਿਰ ਤੁਸੀਂ ਸਾਡੇ ਦਰਸ਼ਕਾਂ ਦਾ ਸਾਂਝਾ ਕਰ ਦਿਓ। ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਵਾਰਾਂ ਤੇ ਵਧੀਕ ਦਾ ਸ਼ਲੋਕ ਚੁਣਿਆ। ਸ਼ਲੋਕ ਹੈ, ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ, ਚੋਟੈ ਸੇਤੀ ਜੋ ਮਰੈ ਲੱਗੀ ਸਾ ਪਰਵਾਨ, ਜਿਸਨੂੰ ਲਾਏ ਤਿਸ ਲੱਗੈ ਲੱਗੀ ਤਾ ਪਰਵਾਨ, ਪਰਮ ਪੈਕਾਮ ਨਾ ਨਿਕਲੈ ਲਾਇਆ ਤਿੰਨ ਸੁਜਾਨ। ਜੀ ਹੁਣ ਇਸ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਨੇ ਪ੍ਰੇਮ ਦੀ ਖਿੱਚ, ਔਰ ਬਹੁਤ ਵਾਰ ਕਿਉਂਕਿ ਜਦੋਂ ਤੁਸੀਂ ਤੀਰ ਦਾ ਅਲੰਕਾਰ ਇਸਤੇਮਾਲ ਕਰਦੇ ਹੋ, ਕਿਉਂਕਿ ਤੀਰ ਬਹੁਤ ਵਾਰ ਕੰਨਾਂ ਤੱਕ ਖਿੱਚ ਕੇ ਕਮਾਨ ਜਦੋਂ ਛੱਡਿਆ ਜਾਂਦਾ ਹੈ ਤੇ ਜਿਹੜਾ ਤਿੱਖਾ ਤੀਰ ਹੁੰਦਾ ਸੀ, ਜਿਉਂ ਹੀ ਤੀਰ ਲੱਗਦਾ ਸੀ ਫਿਰ ਉੱਥੇ ਹੀ ਬੰਦਾ ਡਿੱਗ ਪੈਂਦਾ ਸੀ। ਜੀ ਔਰ ਇਸ ਨੂੰ ਜਿਹੜਾ ਕਬੀਰ ਸਾਹਿਬ ਨੇ ਵੀ ਆਪਣੀ ਬਾਣੀ ਦੇ ਵਿੱਚ ਹੋਰ ਥਾਂ ਤੇ ਵੀ ਜਿਹੜਾ ਰੱਬ ਦੇ ਪਿਆਰ ਦੀ ਕਸਕ ਦਾ ਤੀਰ ਵੈਰਾਗ ਪੈਦਾ ਹੋਇਆ ਤੇ ਵੈਰਾਗ ਨੇ ਅੰਦਰ ਨੂੰ ਪੋਹ ਕੇ ਰੱਖ ਦਿੱਤਾ, ਅੰਦਰ ਨੂੰ ਪਚ ਕੇ ਰੱਖ ਦਿੱਤਾ। ਕਬੀਰ ਸਤਿਗੁਰ ਸੂਰਮੇ ਵਾਇਆ ਬਾਣ ਜੋ ਇੱਕ, ਲਾਗਤ ਹੀ ਪੋਏ ਗਿਰ ਪਰਿਆ ਲਗਾ ਕਲੇਜੇ ਛੇਕ। ਜੀ ਕਿ ਸਤਿਗੁਰੂ ਸੂਰਮੇ ਨੇ। ਹੁਣ ਕਿਉਂਕਿ ਤੀਰ ਕਮਾਨੀ ਸੂਰਬੀਰਾਂ ਦਾ ਕੰਮ ਹੈ, ਯੋਧਿਆਂ ਦਾ ਕੰਮ ਹੈ, ਸੋ ਸਤਿਗੁਰੂ ਨੂੰ ਉਹਨਾਂ ਨੇ ਸੂਰਮਾ ਕਿਹਾ ਕਿ ਭਾਈ ਉਹਨਾਂ ਨੇ ਐਸਾ ਪਿਆਰ ਦਾ ਤੀਰ ਖਿੱਚ ਕੇ ਮਾਰਿਆ ਕਿ ਜੋ ਹੀ ਲੱਗਿਆ ਕਲੇਜਾ ਵਿੰਨ ਕੇ ਇੱਕ ਪਾਸਿਓਂ ਦੂਜੇ ਪਾਸੇ ਤੀਰ ਲੰਘ ਗਿਆ ਔਰ ਧਰਤੀ ਦੇ ਉੱਤੇ ਮੈਂ ਡਿੱਗ ਪਿਆ। ਮਤਲਬ ਇਹ ਹੈ ਕਿ ਉਹਦੇ ਪਿਆਰ ਦੇ ਸਾਹਮਣੇ ਫਿਰ ਮੇਰੇ ਕੋਲ ਕੋਈ ਇਫ ਐਂਡ ਬਟ ਨਹੀਂ ਰਿਹਾ। ਜੋ ਹੀ ਉਸ ਦੇ ਪਿਆਰ ਦਾ ਤੀਰ ਵੱਜਾ ਮੈਂ ਉਸ ਦੇ ਪੈਰਾਂ ਤੇ ਝੁਕ ਗਿਆ, ਉਸ ਦੀ ਪ੍ਰੀਤ ਦੇ ਵਿੱਚ ਜਿਹੜਾ ਹੈ ਉਹ ਪਰੋਇਆ ਗਿਆ। ਔਰ ਇਸ ਸ਼ਲੋਕ ਦੇ ਵਿੱਚ ਵੀ ਗੁਰੂ ਸਾਹਿਬ ਨੇ ਫਰਮਾਇਆ, ਨਾਨਕ ਲੱਗੀ ਤੁਰ ਮਰੈ। ਤੁਰ ਕਹਿੰਦੇ ਨੇ ਤੁਰਤ, ਕਿ ਜਿਹਨੂੰ ਉਸ ਦੀ ਪ੍ਰੀਤ ਲੱਗ ਜਾਂਦੀ ਹੈ, ਪਿਆਰ ਦਾ ਤੀਰ ਜਿਹਨੂੰ ਪਹੁੰਚਦਾ ਹੈ, ਉਸ ਦੀ ਹਉਮੈ ਇੱਕਦਮ ਮਰ ਜਾਂਦੀ, ਉਸ ਦੇ ਅੰਦਰ ਮੈਂ ਮੁੱਕ ਜਾਂਦਾ ਹੈ। ਪਿਆਰ ਦੇ ਤੀਰ ਦਾ ਮਤਲਬ ਹੀ ਇਹ ਹੈ ਕਿ ਕੌਣ ਜਿਹੜਾ ਹੈ ਉਹ ਅੱਡ ਹੋਣ ਵਾਲੀ ਗੱਲ ਨਹੀਂ ਹੁੰਦੀ, ਉਸ ਦੇ ਵਿੱਚ ਆਪਣਾ ਆਪਾ ਸਮਾ ਜਾਂਦਾ ਹੈ। ਜੀਵਨ ਨਾਹੀ ਤਾਣ, ਫਿਰ ਸਵਾਰਥੀ ਜੀਵਨ ਜਿਉਣ ਦੀ ਚਾਹਨਾ ਹੀ ਨਹੀਂ ਰਹਿੰਦੀ, ਫਿਰ ਤਾਂ ਉਸ ਦਾ ਹੋ ਕੇ ਜੀਣ ਨੂੰ ਜੀ ਕਰਦਾ। ਔਰ ਇਹ ਗੱਲ ਹਰ ਇੱਕ ਦੇ ਸਮਝ ਗੋਚਰੀ ਨਹੀਂ ਹੈ। ਬਹੁਤ ਵਾਰ ਜਿਹੜੇ ਦੁਨੀਆਦਾਰੀ ਸੋਚ ਦੇ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਇਹ ਗੱਲ ਕਦੇ ਨਹੀਂ ਸਮਝ ਆ ਸਕਦੀ ਕਿ ਇਹ ਪ੍ਰੇਮ ਦੇ ਤੀਰ ਦਾ ਲੱਗਣਾ ਕੀ ਹੈ, ਇਹ ਬਿਰਹਾ ਕੀ ਹੈ, ਇਹ ਕਿਸੇ ਦੇ ਸਾਹਮਣੇ ਆਪਾ ਦੇ ਦੇਣਾ ਕੀ ਹੈ। ਚੋਟੈ ਸੇਤੀ ਜੋ ਮਰੈ ਲੱਗੀ ਸਾ ਪਰਵਾਨ, ਕਿ ਜਿਸ ਨੇ ਉਸ ਪਿਆਰ ਦੀ ਚੋਟ ਨੂੰ ਖਾਧਾ ਔਰ ਉਸ ਚੋਟ ਦੇ ਨਾਲ ਉਹ ਮਰ ਗਿਆ, ਪਰ ਉਹੀ ਲੱਗਿਆ ਹੋਇਆ ਹੈ ਜਿਹੜਾ ਕਬੂਲ ਹੈ, ਜਿਹੜਾ ਸਤਿਗੁਰੂ ਦੇ ਦਰਬਾਰ 'ਚ ਪ੍ਰਵਾਨ ਹੈ। ਹੁਣ ਇਹ ਜਿਹੜਾ ਪਾਰਟ ਹੈ ਇਹ ਇਸ ਗੱਲ ਨੂੰ ਸਮਝਾਉਂਦਾ ਹੈ ਵੀ ਕਈ ਵਾਰ ਜਿਹਨੂੰ ਅਸੀਂ ਸਮਝੀਏ ਕਿ ਵੀ ਸਾਡਾ ਆਪਾ ਮਰ ਗਿਆ ਹੈ ਔਰ ਅਸੀਂ ਰੱਬ ਦੇ ਪਿਆਰ 'ਚ ਹੈ, ਸ਼ਾਇਦ ਅਲਟੀਮੇਟਲੀ ਸਤਿਗੁਰੂ ਦੀ ਗ੍ਰੇਸ ਨਦਰ ਇਹੀ ਉਹਨੂੰ ਕਬੂਲ ਕਰਵਾਉਂਦੀ ਹੈ। ਉਹੀ ਮਰ ਸਕਦਾ ਹੈ, ਉਹਨੂੰ ਹੀ ਉਹ ਤੀਰ ਘਾਇਲ ਕਰੇਗਾ ਰੱਬ ਦੇ ਪਿਆਰ ਦਾ ਜਿਹੜਾ ਸਤਿਗੁਰੂ ਨੂੰ ਪ੍ਰਵਾਨ ਹੈ। ਜਿਸ ਨੂੰ ਲਾਏ ਤਿਸ ਲੱਗੈ ਲੱਗੀ ਤਾ ਪ੍ਰਵਾਨ। ਹੁਣ ਇਹ ਤੀਰ ਉਸ ਨੂੰ ਹੀ ਲੱਗੇਗਾ ਜਿਹਨੂੰ ਸਤਿਗੁਰੂ ਨੇ ਲਗਾਣਾ ਜੀ। ਆਮ ਤੁਸੀਂ ਘੁੰਮਦੇ ਰਹੋ, ਕਹੋ ਜੀ ਅਸੀਂ ਬੜੇ ਵਿਰਾਗ 'ਚ ਹਾਂ, ਅਸੀਂ ਬੜਾ ਪਿਆਰ ਕਰਦੇ ਹਾਂ, ਅਸੀਂ ਬੜਾ ਰੱਬ ਨਾਲ ਜੁੜੇ ਹੋਏ ਹਾਂ, ਨਿਤਨੇਮੀ ਹੈ, ਪ੍ਰੇਮੀ ਹੈ, ਬਹੁਤ ਵਾਰੀ ਕਰਮਕਾਂਡ ਬਣ ਕੇ ਐਂਡ ਹੁੰਦਾ ਹੈ। ਜਿਹੜੀ ਪ੍ਰੀਤ ਹੈ ਇਸ ਨੂੰ ਡਿਫਾਈਨ ਹੀ ਨਹੀਂ ਕੀਤਾ ਜਾ ਸਕਦਾ ਔਰ ਇਹਨੂੰ ਦੁਨਿਆਵੀ ਲੋਕਾਂ ਨੂੰ ਸਮਝਾਇਆ ਵੀ ਨਹੀਂ ਜਾ ਸਕਦਾ। ਪਰਮ ਪੈਕਾਮ ਨਾ ਨਿਕਲੈ ਲਾਇਆ ਤਿੰਨ ਸੁਜਾਨ। ਪੈਕਾਮ ਕਹਿੰਦੇ ਨੇ ਫਿਰ ਤੀਰ ਨੂੰ, ਕਿ ਉਸ ਪਿਆਰੇ ਦਾ ਵੱਜਿਆ ਤੀਰ
ਫਿਰ ਹਿਰਦੇ ਚੋਂ ਨਿਕਲਦਾ ਨਹੀਂ। ਉਹ ਤੁਹਾਨੂੰ ਪੋਹ ਦਿੰਦਾ ਹੈ, ਉਹ ਤੁਹਾਡੇ ਅੰਦਰ ਤੁਹਾਨੂੰ ਵਿੰਨ ਦਿੰਦਾ ਹੈ, ਲਾਇਆ ਤੈਨ ਸੁਜਾਨ। ਕਿਉਂਕਿ ਜਿਹੜਾ ਤੀਰ ਮਾਰਨ ਵਾਲਾ ਸਤਿਗੁਰੂ ਹੈ ਉਹ ਕੋਈ ਅਨਾੜੀ ਤੀਰ ਅੰਦਾਜ਼ ਨਹੀਂ ਹੈ, ਉਹ ਸੁਜਾਨ ਹੈ, ਉਹ ਡੈਕਸਟਰਸ ਹੈ, ਉਹ ਸਕਿਲਫੁਲ ਹੈ। ਤੇ ਉਸ ਸਤਿਗੁਰ ਸੂਰਮੇ ਦਾ ਵੱਜਿਆ ਤੀਰ ਜਿਹੜਾ ਹੈ ਫਿਰ ਤੁਹਾਡੇ ਅੰਦਰ ਵੈਰਾਗ ਤੇ ਉਸ ਦੇ ਪ੍ਰੇਮ ਦੀ ਕਾਂਗ ਛੇੜ ਦਿੰਦਾ ਹੈ, ਔਰ ਤੁਹਾਨੂੰ ਫਿਰ ਉਸ ਪਿਆਰੇ ਤੋਂ ਬਿਨਾ ਹੋਰ ਕਿਸੇ ਦੀ ਸੁੱਧ ਬੁੱਧ ਹੀ ਨਹੀਂ ਰਹਿੰਦੀ। ਹਮੇਸ਼ਾ ਤੁਸੀਂ ਫਿਰ ਉਸ ਦੇ ਪਿਆਰ ਦੇ ਵਿੱਚ ਹੀ ਆਪਣਾ ਆਪਾ ਸਮਰਪਿਤ ਕਰਦੇ ਹੋ ਜੀ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvag4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਜਾਬ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।